ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਐਂਡ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਐਂਡ ਡਾਕਟਰ ਸਾਹਿਬ ਅੱਜ 13 ਜੂਨ 2013 31 ਜੇਠ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस ਅਤੇ ਫੇਸਬੁੱਕ ਮੈਸੇजेस ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਮੈਡਰਿਡ ਸਪੇਨ ਤੋਂ ਸਰਦਾਰ ਯੁਧਵੀਰ ਸਿੰਘ ਗਰੇਵਾਲ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਪ੍ਰੋਗਰਾਮ ਸੱਚੋ ਸੱਚ ਸੱਚਮੁੱਚ ਹੀ ਸੱਚ ਹੱਕ ਇਨਸਾਫ ਦੀ ਅੰਤਰਰਾਸ਼ਟਰੀ ਆਵਾਜ਼ ਬਣ ਕੇ ਉੱਭਰ ਰਿਹਾ ਹੈ। ਮੇਰਾ ਇੱਕ ਸਵਾਲ ਹੈ, ਇੱਥੇ ਮੈਡਰਿਡ ਵਿੱਚ ਅੱਜ ਕੱਲ੍ਹ ਡੈਥ ਪੈਨਲਟੀ ਯਾਨੀ ਕਿ ਮੌਤ ਦੀ ਸਜ਼ਾ ਖਤਮ ਕਰਨ ਦੇ ਖਿਲਾਫ ਅੰਤਰਰਾਸ਼ਟਰੀ ਕਾਨਫਰੰਸ ਹੋ ਰਹੀ ਹੈ ਜਿਸ ਵਿੱਚ ਪੰਜਾਬ ਤੋਂ ਸਿੱਖ ਨੁਮਾਇੰਦੇ ਵੀ ਆਏ ਹੋਏ ਹਨ। ਸਿੱਖ ਧਰਮ ਅਤੇ ਸਿੱਖ ਸਮਾਜ ਦੀ ਇਸ ਬਾਰੇ ਕੀ ਪਹੁੰਚ ਹੈ? ਕੀ ਅਸੀਂ ਦੁਸ਼ਟਾਂ ਨੂੰ ਮੌਤ ਦੀ ਸਜ਼ਾ ਦੇਣ ਦੇ ਖਿਲਾਫ ਹਾਂ? ਇਸ ਇਸ਼ੂ ਤੇ ਵੇਰਵੇ ਨਾਲ ਦੱਸਣਾ ਹੈ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਯੁਧਵੀਰ ਸਿੰਘ ਗਰੇਵਾਲ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਮੈਡਰਿਡ ਸਪੇਨ ਤੋਂ ਲਿਖਿਆ ਜੀ। ਉਹਨਾਂ ਦੀ ਅਸੀਂ ਫਿਰ ਸ਼ੁਕਰਗੁਜ਼ਾਰੀ ਕਰਦੇ ਹਾਂ ਕਿ ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਾ। ਸੱਚ ਹੱਕ ਇਨਸਾਫ ਦਾ ਉਹ ਪਹਿਰੇਦਾਰ ਸਮਝਦੇ ਨੇ ਜੀ। ਸਾਡਾ ਯਤਨ ਹੈ ਕਿ ਅਸੀਂ ਸੱਚ ਦੇ ਆਇਨੇ ਤੋਂ ਘਟਨਾਵਾਂ ਨੂੰ ਦੇਖੀਏ ਜੀ ਤੇ ਇਮਾਨਦਾਰੀ ਨਾਲ ਜੋ ਇਤਿਹਾਸ ਦੇ ਵਰਤਮਾਨ ਹਾਲਾਤ ਦੇ ਜਾਂ ਭਵਿੱਖ ਨਾਲ ਸੰਬੰਧਿਤ ਤੱਥ ਨੇ। ਕਦੇ ਸਾਡਾ ਇਹ ਕਲੇਮ ਨਹੀਂ ਹੈ ਕਿ ਅਸੀਂ ਬਿਲਕੁਲ ਠੀਕ ਕਹਿੰਦੇ ਜੀ, ਪਰ ਅਸੀਂ ਇਮਾਨਦਾਰੀ ਨਾਲ ਤੱਥਾਂ ਨੂੰ ਸਾਹਮਣੇ ਲਿਆਉਣ ਦਾ ਯਤਨ ਕਰਦੇ ਹਾਂ, ਘਟਨਾਕ੍ਰਮ ਦਾ ਵਿਸ਼ਲੇਸ਼ਣ ਕਰਦੇ ਹਾਂ ਜੀ। ਤੇ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਕਾਲ ਏ ਸਪੇਡ, ਕਿ ਪੰਜਾਬੀ 'ਚ ਅਸੀਂ ਕਹਾਂਗੇ ਕਿ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਜੀ, ਅਸੀਂ ਆਪਣੀ ਗੱਲ ਕਹਿਣੀ ਹੈ ਜੋ ਸਾਨੂੰ ਠੀਕ ਲੱਗਦੀ ਹੈ ਜੀ। ਬਿਲਕੁਲ ਇਹਨਾਂ ਨੇ ਜਿਹੜਾ ਸਵਾਲ ਪੁੱਛਿਆ ਇਹ ਬਿਲਕੁਲ ਠੀਕ ਹੈ। ਅੱਜ ਕੱਲ੍ਹ ਅੰਤਰਰਾਸ਼ਟਰੀ ਕਾਨਫਰੰਸ ਚੱਲ ਰਹੀ ਹੈ ਮੈਡਰਿਡ ਸਪੇਨ ਦੇ ਵਿੱਚ ਜੀ ਡੈਥ ਪੈਨਲਟੀ ਦੇ ਉੱਤੇ। ਹੰਡਰਡਸ ਆਫ ਡੈਲੀਗੇਟਸ ਦੁਨੀਆ ਭਰ 'ਚੋਂ ਆਏ ਹੋਏ ਨੇ ਜੀ ਔਰ ਇਹ ਅਕਸਰ ਸਾਲਾਨਾ ਆਪਣੀਆਂ ਕਾਨਫਰੰਸਿਸ ਕਰਦੇ ਨੇ। ਇੱਕ ਗਲੋਬਲ ਬਾਡੀ ਹੈ। ਪਹਿਲਾਂ ਤਾਂ ਹਰ ਦੇਸ਼ ਦੇ ਵਿੱਚ ਵੀ ਕੁਝ ਗਰੁੱਪ ਨੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਹੈ, ਕਿਉਂਕਿ ਸਾਰੀ ਯੂਰਪੀਅਨ ਯੂਨੀਅਨ 'ਚ ਯੂਰਪ ਦੇ ਵਿੱਚ ਤਾਂ ਇਹ ਸਜ਼ਾ ਖਤਮ ਹੋ ਚੁੱਕੀ ਹੈ ਜੀ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਈਵਨ ਸਾਡੇ ਗੁਆਂਢ ਕੈਨੇਡਾ 'ਚ ਵੀ ਮੌਤ ਦੀ ਸਜ਼ਾ ਨਹੀਂ ਹੈ ਜੀ। ਪਰ ਅਜੇ ਸਾਰੇ ਦਾ ਸਾਰਾ ਥਰਡ ਵਰਲਡ, ਅਫਰੀਕਾ ਦੇ ਬਹੁਤ ਸਾਰੇ ਮੁਲਕ, ਏਸ਼ੀਆ, ਸਾਊਥ ਅਮਰੀਕਾ ਜੀ ਔਰ ਈਵਨ ਸਾਡਾ ਆਪਣਾ ਮੁਲਕ ਅਮਰੀਕਾ, ਇਹਦੇ 'ਚ ਅਜੇ ਮੌਤ ਦੀ ਸਜ਼ਾ ਹੈ ਜੀ ਜੀ। ਲਗਭਗ ਪਿੱਛੇ ਵੀ ਜਦੋਂ ਦੁਨੀਆ ਦੇ 192-93 ਦੇਸ਼ਾਂ ਨੇ ਇਸ ਗੱਲ ਦੇ ਲਈ ਮਤਾ ਕੀਤਾ ਹੈ ਜੀ ਤੇ ਉਹਦੇ 'ਚੋਂ 120 ਦੇਸ਼ਾਂ ਨੇ ਜਿਹੜਾ ਉਹ ਮੌਤ ਦੀ ਸਜ਼ਾ ਦੇ ਖਿਲਾਫ ਲਾਈਨ ਲਈ ਹੋਈ ਹੈ। ਪਰ ਅਜੇ ਵੀ ਇੱਕ ਵੱਡਾ ਇਸਲਾਮਿਕ ਵਰਲਡ ਸਾਰਾ ਹੀ, ਉਹ ਤਾਂ ਕਿਉਂਕਿ ਬਹੁਤ ਸਾਰੀ ਥਾਵਾਂ 'ਤੇ ਸ਼ਰਅ ਦੇ ਕਾਨੂੰਨ ਲਾਗੂ ਨੇ, ਉਹਦੇ 'ਚ ਬੀਹੈਡ ਕਰਨਾ ਔਰ ਦੂਸਰੀ ਸਜ਼ਾ ਜਿਹੜੀ ਆ ਉਹ ਹੈ ਐਗਜ਼ਿਸਟ ਕਰਦੀ ਹੈ ਜੀ ਜੀ। ਇਹਦੇ ਬਾਰੇ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ 'ਚ ਵੀ ਬੇਸ਼ੱਕ ਮੌਤ ਦੀ ਸਜ਼ਾ ਹੈ, ਪਰ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਮੈਂਸ਼ਨ ਕੀਤਾ ਸੀ ਕਿ ਮੈਰੀਲੈਂਡ ਪਹਿਲੀ ਸਟੇਟ ਬਣ ਗਈ ਹੈ ਸਾਊਥ 'ਚੋਂ ਜਿਹਨੇ ਡੈਥ, ਗਵਰਨਰ ਨੇ ਸਾਈਨ ਕੀਤੇ ਨੇ, ਡੈਥ ਸੈਂਟੈਂਸ ਖਤਮ ਕੀਤੀ ਹੈ ਜੀ ਜੀ। ਔਰ ਅਮਰੀਕਾ ਦੇ ਵਿੱਚ ਇਸ ਵੇਲੇ 22 ਦੇ ਕਰੀਬ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਇਹ ਨਹੀਂ ਹੈ ਔਰ ਬਹੁਤ ਸਾਰੀਆਂ ਹੋਰ ਸਟੇਟਸ ਨੇ, 3-4 ਸਟੇਟਸ ਨੂੰ ਛੱਡ ਕੇ, ਜਿੱਥੇ ਪਿਛਲੇ 10-12 ਸਟੇਟਾਂ ਦੇ ਵਿੱਚ ਪਿਛਲੇ 7-8 ਸਾਲ 'ਚ ਜਿਹੜਾ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਸੋ ਇੱਥੇ ਵੀ ਇਹ ਕੰਸੈਂਸਸ ਬਣ ਰਹੀ ਹੈ ਕਿ ਮੌਤ ਦੀ ਸਜ਼ਾ ਖਤਮ ਹੋਏ ਜੀ। ਹੁਣ ਅਸੀਂ ਯੁਧਵੀਰ ਸਿੰਘ ਗਰੇਵਾਲ ਜੀ ਦੇ ਸਵਾਲ ਵੱਲ ਆਉਂਦੇ ਹਾਂ ਜੀ। ਸਵਾਲ ਦੇ ਦੋ ਕੰਪੋਨੈਂਟ ਨੇ। ਪਹਿਲੀ ਤਾਂ ਉਹਨਾਂ ਨੇ ਇਹ ਪੁੱਛਿਆ ਕਿ ਕੀ ਸਿੱਖ ਧਰਮ ਦੇ ਵਿੱਚ ਇਸ ਡੈਥ ਪੈਨਲਟੀ ਦੇ ਉੱਤੇ ਕੀ ਲਾਈਨ ਹੈ ਜਾਂ ਕਿਵੇਂ ਅਸੀਂ ਸੋਚਦੇ ਹਾਂ ਜੀ, ਜਾਂ ਸਿੱਖ ਧਰਮ ਨੂੰ ਕਿਵੇਂ ਡਿਫਾਈਨ ਕਰਦਾ ਜੀ। ਦੂਸਰਾ ਉਹਨਾਂ ਨੇ ਪੁੱਛਿਆ ਕਿ ਵੀ ਜੇ, ਹਾਲਾਂਕਿ ਉਹਨਾਂ ਨੇ ਕਿਹਾ ਨਹੀਂ ਹੈ ਕਿ ਜੇ ਸਿੱਖ ਧਰਮ ਖਿਲਾਫ ਹੋਏ ਤਾਂ ਫਿਰ ਜਿਨ੍ਹਾਂ ਦੁਸ਼ਟਾਂ ਨੇ ਸਾਡੇ ਤੇ ਮਨੁੱਖੀ ਹੱਕਾਂ ਦਾ ਘਾਣ ਕਰਕੇ ਬਹੁਤ ਜ਼ੁਲਮ ਕੀਤੇ ਨੇ ਜੀ, ਕੀ ਅਸੀਂ ਉਹਨਾਂ ਨੂੰ ਮੌਤ ਦੀ ਸਜ਼ਾ ਨਹੀਂ ਦਿਆਂਗੇ ਜਾਂ ਨਹੀਂ ਦੇ ਸਕਦੇ ਜੇ ਅਸੀਂ ਇਸ ਨੂੰ ਮੰਨਦੇ? ਦੇਖੋ, ਧਾਰਮਿਕ ਨੁਕਤਾ ਨਿਗਾਹ ਤੋਂ ਹਾਲਾਂਕਿ ਮੈਂ ਕੋਈ ਕਲੇਮ ਨਹੀਂ ਕਰਦਾ ਕਿ ਮੈਂ ਕੋਈ ਰਿਲੀਜੀਅਸ ਸਕਾਲਰ ਹੈ ਜੀ, ਪਰ ਮੈਂ ਸਮਝਦਾ ਹਾਂ ਵੀ ਦੋ ਪਾਰਟ ਨੇ ਜਿਹੜੇ ਕਿ ਅਸੀਂ ਇਸ ਨੂੰ ਡਿਫਾਈਨ ਕਰ ਸਕਦੇ ਹਾਂ ਜੀ। ਇੰਡੀਵਿਜੂਅਲ, ਵਿਅਕਤੀਗਤ ਰੂਪ ਦੇ ਵਿੱਚ ਤਾਂ ਕਿਸੇ ਨੂੰ ਮੁਆਫ ਕਰਨਾ
ਕਿਸੇ ਦੇ ਔਗਣਾਂ ਨੂੰ ਅਣਡਿੱਠ ਕਰਨਾ, ਜੀ ਇਹ ਰੂਹਾਨੀਅਤ ਦੀ ਉਚਾਈ ਮੰਨੀ ਜਾਂਦੀ ਹੈ। ਜੀ ਔਰ ਇਸ ਪੱਖੋਂ ਅਸੀਂ ਕੈਥੋਲਿਕਸ ਨੂੰ ਜਾਂ ਕੈਥੋਲਿਸਿਜ਼ਮ ਨੂੰ ਸਰਾਹਾਂਗੇ ਕਿ ਉਹਨਾਂ ਨੇ ਤਾਂ ਕਿਸੇ ਵੀ ਲੈਵਲ ਤੇ ਜਾ ਕੇ ਫॉरगिवनेस, ਜੀ ਮੁਆਫੀ ਜਿਹੜੀ ਹੈ ਉਹ ਉਹਨਾਂ ਦਾ ਆਧਾਰ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਪੋਪ ਦੇ ਉੱਤੇ ਵੀ ਅਟੈਕ ਹੋਏ ਨੇ ਪਿਛਲੇ ਸਮੇਂ 'ਚ, ਜੀ ਤੇ ਉਹਨਾਂ ਨੇ ਇਹ ਕਿਹਾ ਹੁੰਦਾ ਹੈ ਕਿ ਜੀ ਇਹਨੂੰ ਮਾਫ ਕਰੋ। ਜੀ ਔਰ ਸਭ ਤੋਂ ਜਿਹੜਾ ਟੱਚਿੰਗ ਸੀ ਮੇਰੇ ਲਈ ਉਹਨਾਂ ਦੀ ਫॉरगिवनेस ਦਾ ਕਰੈਕਟਰ ਦੇਖਣਾ, ਜੀ ਜਦੋਂ ਇੱਕ ਡਾਕਟਰ ਜਿਹੜਾ ਬਿਲੀ ਗ੍ਰੈਮ ਮਿਸ਼ਨਰੀ ਸ਼ਾਇਦ ਉੜੀਸਾ ਦੇ ਵਿੱਚ, ਔਰ ਉਹਨਾਂ ਦੇ 2 ਬੱਚਿਆਂ ਨੂੰ 7 ਤੇ 9 ਸਾਲ ਦੇ ਜਿਉਂਦੇ ਸਾੜ ਦਿੱਤਾ ਸੀ ਵੈਨ 'ਚ ਜੀ ਬਜਰੰਗ ਦਲ ਨੇ। ਤੇ ਉਸ ਤੋਂ ਬਾਅਦ ਕੇਸ ਚੱਲਿਆ, ਪਰ ਉਹਨਾਂ ਦੀ ਵਾਈਫ ਨੇ ਇਹ ਕਿਹਾ, ਕਿਉਂਕਿ ਉਹ ਕੈਥੋਲਿਕ ਸਨ, ਉਹਨਾਂ ਨੇ ਕਿਹਾ ਜੀ ਅਸੀਂ ਨਹੀਂ ਚਾਹੁੰਦੇ ਡੈਥ ਸੈਂਟੈਂਸ, ਤਾਂ ਮੁਆਫ ਕਰਨਾ ਚਾਹੁੰਦੇ। ਜੀ ਸੋ ਇਹ ਬਹੁਤ ਵੱਡੀ ਗੱਲ ਹੈ। ਜੀ ਜੀ ਹੁਣ ਜਦੋਂ ਅਸੀਂ ਸਿੱਖ ਧਰਮ ਦੇ ਹਵਾਲੇ ਨਾਲ ਦੇਖਦੇ ਹਾਂ, ਇੰਡੀਵਿਜੂਅਲੀ ਜੀ ਅਸੀਂ ਇਸ ਵਿਚਾਰ ਦੇ ਧਾਰਨੀ ਹੈ ਕਿ ਜਿਹੜਾ ਬੰਦਾ ਆਪਣੇ ਗੁਨਾਹਾਂ ਦਾ ਇਕਬਾਲ ਕਰੇ ਜੀ ਜਾਂ ਉਸ ਪੱਧਰ ਤੱਕ ਜਿਹੜਾ ਹੈ ਉਹ ਕੋਈ ਪਾਰਟ ਜਿਹੜਾ ਤੁਹਾਡੇ ਇੰਡੀਵਿਜੂਅਲ ਹਿੱਤਾਂ ਨਾਲ ਸੰਬੰਧਿਤ ਹੈ, ਉਹਦੇ 'ਚ ਤੁਸੀਂ ਮੁਆਫੀ ਦੇ ਸਕੋ ਕਿਸੇ ਨੂੰ, ਕਿਸੇ ਦਾ ਮਾੜਾ ਕੀਤਾ ਨਾ ਚਿਤਾਰੋ, ਉਸ ਨਾਲ ਵੀ ਤੁਸੀਂ ਭਲਾ ਕਰੋ। ਔਰ ਇਸ ਬਾਰੇ ਇੱਕ ਤੇਜਾ ਸਿੰਘ ਕੋਹਲੀ ਪੰਜਾਬੀ ਸ਼ਾਰਟ ਸਟੋਰੀ ਰਾਈਟਰ ਹੁੰਦੇ ਸਨ, ਪ੍ਰੀਤਨਗਰ ਬੇਸਡ ਡਿਸਟ੍ਰਿਕਟ ਅੰਮ੍ਰਿਤਸਰ। ਜੀ ਸੋ ਉਹਨਾਂ ਦੀ ਇੱਕ ਕਹਾਣੀ ਸੀ ਜਿਹਦਾ ਕਨਕਲੂਡਿੰਗ ਉਹਨਾਂ ਨੇ ਇੱਕ ਫਰੇਜ਼ ਦਿੱਤਾ ਸੀ, ਕਪਲੇਟ, ਕਿ ਬੁਰਿਆਂ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਜੀ ਕਿ ਜਿਹੜਾ ਬੁਰਾ ਵੀ ਕਰਦਾ ਹੈ ਉਸ ਨੂੰ ਇੱਕ ਵਿਚਾਰਧਾਰਾ ਹੈ ਕਿ ਭਈ ਉਹਦੇ ਨਾਲ ਬੁਰਾ ਕਰੋ, ਐਨ ਐਪਲ ਫॉर ਐਨ ਐਪਲ, ਐਨ ਆਈ ਫॉर ਐਨ ਆਈ, ਜੀ ਜੀ ਕੁਛ ਨੇ ਉਹਨੂੰ ਮਾਫ ਕਰਨ ਦੀ ਗੱਲ। ਪਰ ਉਹ ਕਹਿੰਦੇ ਨੇ ਕਿ ਸਿੱਖ ਜਿਹੜਾ ਹੈ ਉਹ ਜਿਹੜਾ ਬੁਰਾ ਕਰਦਾ ਹੈ ਉਸ ਦੇ ਨਾਲ ਵੀ ਨੇਕੀ ਕਰਨੀ ਜਾਣਦਾ। ਜੀ ਜੀ ਔਰ ਜੇ ਅਸੀਂ ਇਸ ਥਾਟ ਨੂੰ ਗੁਰਬਾਣੀ ਚੋਂ ਟੈਸਟੀਫਾਈ ਕਰਨਾ ਹੋਏ ਤਾਂ ਫਿਰ ਬਾਬਾ ਫਰੀਦ ਦਾ ਇਹ ਸ਼ਲੋਕ ਕਿ ਫਰੀਦਾ ਜੋ ਤੈ ਮਾਰਨ ਮੁੱਕੀਆਂ, ਤਿਨਾ ਨਾ ਮਾਰੇ ਘੁੰਮ, ਆਪ ਨੜੈ ਘਰ ਜਾਈਏ, ਪੈਰ ਤਿਨਾ ਦੇ ਚੁੰਮ। ਇਹ ਆਪਣੇ ਆਪ ਦੇ ਵਿੱਚ ਹੀ ਦੱਸਦਾ ਹੈ ਕਿ ਫॉरगिवनेस ਇੰਡੀਵਿਜੂਅਲ ਬਿਹੇਵੀਅਰ 'ਚ ਕੀ ਹੈ। ਜੀ ਜੀ ਹੁਣ ਅਸੀਂ ਕਲੈਕਟਿਵ ਬਿਹੇਵੀਅਰ 'ਚ ਦੇਖਦੇ ਹਾਂ, ਜਿਹੜੀ ਉਹਨਾਂ ਦਾ ਦੂਸਰਾ ਸਵਾਲ ਹੈ ਕਿ ਜਿਨ੍ਹਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ, ਜੀ ਉਹਦੇ 'ਚ ਜ਼ਾਹਰ ਹੈ ਕਿ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਖਿਚ ਖਾਏ। ਜੀ ਹੁਣ ਜੇ ਅਸੀਂ ਹਲਾਲਖੋਰ ਹੋਣਾ, ਹਰਾਮਖੋਰ ਨਹੀਂ ਹੋਣਾ, ਤੇ ਫਿਰ ਜਿਹੜੇ ਪੱਤ ਲਾਉਣ ਵਾਲੇ ਨੇ, ਜਿਹੜੇ ਜ਼ੁਲਮ ਕਰਨ ਵਾਲੇ ਨੇ, ਜਿਨ੍ਹਾਂ ਬਾਰੇ ਗੁਰੂ ਅਰਜਨ ਸਾਹਿਬ ਨੇ ਇੱਕ ਥਾਂ 'ਤੇ ਫਰਮਾਇਆ ਕਿ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਕਿ ਰੱਬ ਵੀ ਉਹਨਾਂ ਦਾੜੀਆਂ ਨੂੰ ਜਿਹੜੇ ਕਿ ਹੰਕਾਰ ਦੇ ਵਿੱਚ ਗਰੀਬਾਂ ਦੇ ਉੱਤੇ ਜ਼ਬਰ ਢਾਣ ਦੇ ਲਈ ਆਪਣੀ ਧੌਂਸ ਜਮਾਉਂਦੀਆਂ ਨੇ, ਰੱਬ ਉਹਨਾਂ ਨੂੰ ਡਿਸਟਰੋਏ ਕਰਦੇ। ਜੀ ਫਿਰ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓ ਹੈ। ਜੀ ਜਿਸ ਦਿਨ ਇੰਦਰਾ ਗਾਂਧੀ ਸੋਧੀ ਜਾਂਦੀ ਹੈ ਹਰਿਮੰਦਰ ਸਾਹਿਬ ਦੇ ਅੰਦਰ, ਰਾਗੀ ਸਿੰਘ ਇਹ ਸ਼ਬਦ ਪੜ੍ਹਦੇ ਨੇ ਕਿ ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓ ਹੈ। ਜੀ ਜੀ ਕਿ ਇਹ ਧਰਮ ਨੂੰ ਮੰਨਣ ਵਾਲੇ ਧਰਮੀਆਂ ਦਾ ਜੈਕਾਰ ਨਿਰੰਕਾਰ ਨੇ ਕੀਤਾ ਔਰ ਪਾਪੀ ਨੂੰ ਦੰਡ ਦਿੱਤੇ। ਜੀ ਫਿਰ ਅਸੀਂ ਰੋਜ਼ਾਨਾ ਆਸਾ ਦੀ ਵਾਰ ਦੀ ਸਮਾਪਤੀ ਦੇ ਉੱਤੇ ਪੜ੍ਹਦੇ ਹਾਂ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜੀ ਹੁਣ ਹਰਨਾਕਸ਼ ਦੁਸ਼ਟ ਦਾ ਮਾਰਿਆ ਜਾਣਾ ਸੈਲੀਬ੍ਰੇਸ਼ਨ ਹੈ, ਜੀ ਕਹਾਣੀ ਹੈ ਬੇਸ਼ੱਕ ਫੋਕਲੋਰ ਦੀ, ਜੀ ਪਰ ਹਰਨਾਕਸ਼ ਮਾਰਿਆ ਜਾਂਦਾ ਹੈ, ਪ੍ਰਹਿਲਾਦ ਜਿੱਤਦਾ। ਇਹ ਇੱਕ ਵਿਕਟਰੀ ਹੈ ਸੱਚ ਦੀਆਂ ਵੈਲਿਊਜ਼ ਦੀ। ਜੀ ਸੋ ਕਲੈਕਟਿਵ ਲਿਹਾਜ਼ ਨਾਲ ਜਦੋਂ ਅਸੀਂ ਆਪਣੀ ਫਿਰ ਹਿਸਟਰੀ ਵੱਲ ਵੀ ਨਜ਼ਰ ਮਾਰਦੇ ਹਾਂ, ਜੀ ਉਹ ਚੰਦੂ ਦੀ ਗੱਲ ਹੋਏ, ਜੇ ਚੰਦੂ ਜਹਾਂਗੀਰ ਤੱਕ ਪਹੁੰਚ ਕਰਦਾ ਹੈ, ਉਹਨਾਂ ਬ੍ਰਾਹਮਣਵਾਦੀ ਤਾਕਤਾਂ ਦਾ ਨੁਮਾਇੰਦਾ ਬਣ ਕੇ ਗੁਰੂ ਅਰਜਨ ਸਾਹਿਬ ਨੂੰ ਆਪਣੀ ਹਵੇਲੀ 'ਚ ਰੱਖ ਕੇ ਜੀ ਉਹਨਾਂ ਦੇ ਉੱਤੇ ਤਸ਼ੱਦਦ ਢਾਉਂਦਾ, ਜਿਹੜੇ ਦਿਨ ਜਦੋਂ ਕਿ ਅਸੀਂ 16 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣੇ, ਤੇ ਇਹ ਦਿਨ ਜਿਨ੍ਹਾਂ 'ਚ ਅੱਜ ਅਸੀਂ ਗੱਲ ਕਰ ਰਹੇ ਹਾਂ ਉਹ ਦਿਨ ਨੇ 4 ਦਿਨ ਲਗਾਤਾਰ ਗੁਰੂ ਸਾਹਿਬ ਦੀ ਗ੍ਰਿਫਤਾਰੀ, ਔਰ ਉਸ ਤੋਂ ਬਾਅਦ ਇੱਕ ਦਿਨ
ਤੱਤੀ ਤਵੀ ਤੇ ਬਿਠਾਣਾ, ਅਗਲੇ ਦਿਨ ਉਹਦੇ ਨਾਲ ਤਸੱਲੀ ਨਹੀਂ ਹੋਈ, ਸਿਰ ਤੇ ਰੇਤ ਪਵਾਈ ਸੱਦ ਕੇ ਪੜਪੁੰਜੇ ਨੂੰ, ਉਸ ਤੋਂ ਅਗਲੇ ਦਿਨ ਗੁਰੂ ਸਾਹਿਬ ਨੂੰ ਦੇਗ ਵਿੱਚ ਉਬਾਲਿਆ। ਹੁਣ ਇਹ ਸਾਰੇ ਦਿਨ ਉਸ ਦੇ ਚੱਲ ਰਹੇ ਨੇ। ਤੇ ਇਸ ਦਾ ਜਦੋਂ ਜਹਾਂਗੀਰ ਨੇ ਆਪਣੇ ਕੀਤੇ ਦਾ ਪਛਤਾਵਾ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜਿਹੜੀ ਹੈ ਗੱਲਬਾਤ ਆਰੰਭੀ, ਸਾਈਂ ਮੀਆਂ ਮੀਰ ਉਸ ਦੇ ਵਿੱਚ ਇੱਕ ਜਿਹੜੇ ਨੇ ਕੈਟਾਲਿਸਟ ਸਨ ਗੱਲਬਾਤ ਲਈ। ਤੇ ਫਿਰ ਜਿਹੜੀਆਂ ਪਹਿਲੀਆਂ ਸ਼ਰਤਾਂ ਸੀ ਉਹ ਇਹ ਸੀ ਵੀ ਚੰਦੂ ਸਾਡੇ ਹਵਾਲੇ ਕਰੋ। ਉਹ ਹਵਾਲੇ ਹੋਇਆ, ਉਹਦੇ ਨੱਕ 'ਚ ਨਕੇਲ ਪਾ ਕੇ ਭਾਈ ਬਿਧੀ ਚੰਦ ਨੇ ਉਹਨਾਂ ਦਾ ਚਾਰਜ ਲਿਆ, ਬਾਕੀ ਸਿੱਖਾਂ ਨੇ ਲਾਹੌਰ ਦੇ ਉਸੇ ਹੀ ਬਾਜ਼ਾਰ ਦੇ ਵਿੱਚ ਫੇਰਿਆ, ਹਵੇਲੀ ਵਾਲੇ ਬਾਜ਼ਾਰ 'ਚ ਚੰਦੂ ਦੇ, ਉਹ ਟਕਾ ਟਕਾ ਮੰਗਵਾਇਆ। ਲੋਕ ਵੱਟੇ ਮਾਰ ਰਹੇ ਨੇ ਉਹਨੂੰ, ਉੱਤੇ ਥੁੱਕਾਂ ਸੁੱਟ ਰਹੇ ਨੇ, ਉਸ ਦਾ ਮੂੰਹ ਕਾਲਾ ਕੀਤਾ ਹੋਇਆ। ਤੇ ਉਹ ਜਦੋਂ ਮੰਗਦਾ ਉਸ ਪੜਪੁੰਜੇ ਦੀ ਦੁਕਾਨ ਤੇ ਆਉਂਦਾ ਜਿੱਥੋਂ ਕਿ ਉਸ ਨੂੰ ਖੜ ਕੇ ਪੜਪੁੰਜੇ ਨੂੰ ਰੇਤ ਪਵਾਈ ਸੀ ਗੁਰੂ ਸਾਹਿਬ ਦੇ, ਉਹ ਪੜਪੁੰਜਾ ਇੰਨਾ ਗੁੱਸੇ 'ਚ ਆਉਂਦਾ ਹੈ ਕਿ ਦੁਸ਼ਟਾ ਤੂੰ ਮੇਰੇ ਤੋਂ ਕੀ ਕੁਕਰਮ ਕਰਵਾਇਆ, ਕਿ ਉਹ ਕੜਛਾ ਹੀ ਜਿਹੜਾ ਰੇਤ ਦਾ ਉਹਦੇ ਸਿਰ 'ਚ ਮਾਰਦਾ ਤੇ ਚੰਦੂ ਦਾ ਅੰਤ ਹੁੰਦਾ। ਹੁਣ ਇਹ ਸਾਡੀ ਇਤਿਹਾਸ ਦਾ ਪਹਿਲਾ ਵਾਕਿਆ ਹੈ ਜਿਹਨੂੰ ਕੋਈ ਇਤਿਹਾਸਕਾਰ ਡਿਨਾਈ ਨਹੀਂ ਕਰ ਸਕਦੇ। ਤੇ ਫਿਰ ਇੱਕ ਲੰਬੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਕਿ ਕਿਵੇਂ ਜਿਹੜਾ ਦੁਸ਼ਟ ਹੈ ਉਹਨੂੰ ਸਜ਼ਾ ਦੇਣੀ ਹੈ। ਉਹ ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਕਿ ਕਿਵੇਂ ਉਹਨਾਂ ਨੇ ਲੱਭ ਕੇ, ਉਹ ਵਜ਼ੀਰ ਖਾਂ ਹੋਏ, ਉਹ ਸੁੱਚਾਨੰਦ ਹੋਏ, ਉਹ ਸਡੌਰੇ ਦਾ ਅਫਗਾਨ ਹੋਏ ਜਿਹਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ। ਔਰ ਉਸ ਤੋਂ ਬਾਅਦ ਉਹ ਇੱਕ ਲੰਬੀ ਲਿਸਟ ਹੈ, ਉਹ 22 ਤਾਰ ਦੇ ਪਹਾੜੀ ਰਾਜੇ ਹੋਣ, ਉਹ ਗੰਗੂ ਦਾ ਸਾਰਾ ਕੋੜਮਾ ਹੋਏ। ਸੋ ਇਹ ਪਾਰਟ ਕੰਟੀਨਿਊ ਰਹਿੰਦਾ ਹੈ। ਔਰ ਅੱਜ ਤੱਕ ਦੇ ਇਤਿਹਾਸ 'ਚ ਅਸੀਂ ਸ਼ਹੀਦ ਊਧਮ ਸਿੰਘ ਦੀ ਗੱਲ ਕਰਦੇ ਹਾਂ ਕਿ ਉਹਨਾਂ ਨੇ 21 ਸਾਲ ਬਾਅਦ ਜਾ ਕੇ ਮਾਈਕਲ ਐਡਵਾਇਰ ਜਿਹੜਾ 1919 ਦੇ ਵਿੱਚ ਪੰਜਾਬ ਦਾ ਗਵਰਨਰ ਸੀ, ਉਹਨੂੰ ਸਜ਼ਾ ਯਾਫਤਾ ਕੀਤਾ। ਫਿਰ ਅਸੀਂ ਅਜੋਕੇ ਇਤਿਹਾਸ ਦੇ ਵਿੱਚ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਤੋਂ ਲੈ ਕੇ ਭਾਈ ਦਿਲਾਵਰ ਸਿੰਘ ਤੱਕ, ਇਹ ਸਾਰੇ ਯੋਧੇ ਉਹ ਨੇ ਜਿਨ੍ਹਾਂ ਦਾ ਕੋਈ ਨਿੱਜੀ ਜਿਹੜਾ ਹੈ ਉਹ ਵੈਰ ਵਿਰੋਧ ਨਹੀਂ ਸੀ। ਉਹਨਾਂ ਦਾ ਕੌਮੀ ਤੌਰ ਦੇ ਉੱਤੇ, ਕੌਮੀ ਅਣਖ ਦੇ ਲਈ ਉਹਨਾਂ ਨੇ ਜਿਹੜਾ ਇਸ ਪਾਰਟ ਨੂੰ ਲਿਆ। ਸੋ ਕਲੈਕਟਿਵਲੀ ਜਿਹੜਾ ਸਾਡੀ ਇਸ ਦੇ ਉੱਤੇ ਪੋਜੀਸ਼ਨ ਹੈ ਉਹ ਇਸ ਦੀ ਹੈ ਕਿ ਵੀ ਦੁਸ਼ਟ ਨੂੰ ਸਜ਼ਾ ਦੇਣੀ, ਦੁਸ਼ਟ ਸਬਨ ਕੋ ਮੂਲ ਉਪਾਰ। ਔਰ ਇੱਕ ਗੱਲ ਇਹਦੇ ਨਾਲ ਜਿਹੜੀ ਖਾਸ ਤੌਰ ਤੇ ਜੇ ਅਸੀਂ ਜੂਰਿਸਪ੍ਰੂਡੈਂਸ ਦੇ ਹਵਾਲੇ ਨਾਲ ਗੱਲ ਕਰੀਏ ਤੇ ਫਿਰ ਸਿੱਖ ਰਾਜ ਦੇ ਵੇਲੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਜ਼ਾਏ ਮੌਤ ਨਹੀਂ ਸੀ। ਜੂਰਿਸਪ੍ਰੂਡੈਂਸ ਦੇ ਵਿੱਚ ਅਸੀਂ ਵੀ ਇਸ ਹੱਕ 'ਚ ਹੋਵਾਂਗੇ ਕਿ ਸਜ਼ਾਏ ਮੌਤ ਜਿਹੜੀ ਹੈ ਉਹ ਖਾਲਿਸਤਾਨ ਦੇ ਵਿੱਚ ਨਾ ਹੋਏ। ਪਰ ਜਿਨ੍ਹਾਂ ਨੇ ਹੀਨਸ ਕ੍ਰਾਈਮ ਕੀਤੇ ਨੇ ਮਨੁੱਖਤਾ ਦੇ ਅਗੇਂਸਟ, ਸਿੱਖਾਂ ਦੇ ਅਗੇਂਸਟ, ਉਹਨਾਂ ਦੇ ਉੱਤੇ ਉਵੇਂ ਹੀ ਟਰਾਇਲ ਚਲਾਏ ਜਾਣਗੇ ਜਿਵੇਂ ਨਾਜ਼ੀਆਂ ਦੇ ਉੱਤੇ ਚੱਲੇ, ਬੋਸਨੀਆ ਦਾ ਕਾਰਾ ਕਰਨ ਵਾਲਿਆਂ ਤੇ ਚੱਲੇ ਨੇ, ਜਾਂ ਇੰਟਰਨੈਸ਼ਨਲੀ ਉਹਨਾਂ ਸਾਰੇ ਕ੍ਰਿਮੀਨਲਸ ਨੂੰ ਲੱਭਿਆ ਜਾਂਦਾ ਹੈ ਜਿਨ੍ਹਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ। ਸੋ ਅੱਜ ਦੇ ਦੌਰ ਜਿਹੜੀ ਸਿੱਖ ਨਸਲਕੁਸ਼ੀ ਕਰਨ ਵਾਲੇ ਨੇ ਇਹ ਮੌਤ ਦੀ ਸਜ਼ਾ ਤੋਂ ਬਚਣਗੇ ਨਹੀਂ, ਪਰ ਇਹ ਰੇਅਰੈਸਟ ਆਫ ਦਾ ਰੇਅਰ ਕੇਸ ਹੋਣਗੇ ਜਿਨ੍ਹਾਂ ਦੇ ਵਿੱਚ ਟਰਾਇਲ ਕਰਕੇ ਇਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਏਗਾ। ਪਰ ਅਸੀਂ ਸਮਝਦੇ ਹਾਂ ਵੀ ਇਸ ਕਾਨਫਰੰਸ ਦਾ ਜਿਹੜਾ ਮੁੱਦਾ ਹੈ ਜੂਰਿਸਪ੍ਰੂਡੈਂਸ ਦੇ ਵਿੱਚ, ਕਾਨੂੰਨ ਦੇ ਵਿੱਚ ਮੌਤ ਦੀ ਸਜ਼ਾ ਦਾ ਨਾ ਹੋਣਾ, ਇਹ ਸਿੱਖ ਵੈਲਿਊਜ਼ ਦੇ ਮੁਤਾਬਕ ਹੈ। ਔਰ ਸਰਕਾਰੇ ਖਾਲਸਾ ਜਿਹੜੀ ਹੈ ਉਸ ਦੀ ਪਾਲਿਸੀ ਦੇ ਵਿੱਚ ਵੀ ਮੌਤ ਦੀ ਸਜ਼ਾ ਨਹੀਂ ਸੀ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।